ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਅਕਤੂਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ। ਸੁਨਹਿਰੀ ਮਤਨ ਯੋਹੰਨਾ। ਫਾਨੀ ਖੁਰਾਕ ਲਈ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤੀਕਰ ਬਰਕਰਾਰ ਰਹਿੰਦੀ ਹੈ। ਜਵਾਬੀ ਪੜ੍ਹਾਈ ਮੈਥੀਅਸ। ਇਸ ਮੌਜੂਦਾ ਜਹਾਨ ਦੇ ਦੌਲਤਮੰਦਾਂ ਨੂੰ ਹੁਕਮ ਦੇ ਭਈ ਮਗਰੂਰ ਨਾ ਹੋਵੋ ਤੇ ਨਾ ਪਾਇਦਾਰ ਦੌਲਤ ਉੱਤੇ ਨਹੀਂ, ਬਲਕਿ ਰੱਬ ਉੱਤੇ ਉਮੀਦ ਰੱਖੋ, ਜਿਹੜਾ ਸਾਨੂੰ ਮਜ਼ੇ ਲੈਣ ਲਈ ਸਾਰੀਆਂ ਸ਼ੈਵਾਂ ਅਫਰਾਤ ਨਾਲ ਦਿੰਦਾ ਹੈ। ਤੇ ਨੇਕੀ ਕਰੋ ਤੇ ਨੇਕ ਕੰਮ ਕਰਨ ਵਿੱਚ ਦੌਲਤਮੰਦ ਬਣੋ, ਤੇ ਸਖਾਵਤ ਉੱਤੇ ਤਿਆਰ ਤੇ ਅਮਦਾਦ ਉੱਤੇ ਮੁਸਤੈਦ ਰਹੋ, ਤੇ ਅਗਾਂ ਤੋਂ ਆਪਣੇ ਲਈ ਇੱਕ ਚੰਗੀ ਬੁਨਿਆਦ ਕਾਇਮ ਕਰਕੇ ਰੱਖੋ, ਤਾਂ ਜੋ ਅਸਲੀ ਹਯਾਤੀ ਉੱਤੇ ਕਬਜ਼ਾ ਕਰੋ। ਕਿਉਂ ਜੇ ਨਾ ਅਸੀਂ ਜੱਗ ਵਿੱਚ ਕੁਝ ਲਿਆਏ ਤੇ ਨਾ ਕੁਝ ਲੈ ਜਾ ਸਕਦੇ ਹਾਂ। ਇਸ ਲਈ ਜੇ ਸਾਡੇ ਕੋਲ ਕੁਝ ਖਾਣ ਨੂੰ ਪਾਉਣ ਨੂੰ ਹੈ ਤੇ ਅਸੀਂ ਉਹਦੇ ਉੱਤੇ ਹੀ ਗੁਜ਼ਾਰਾ ਕਰੀਏ। ਪਰ ਜਿਹੜੇ ਅਮੀਰ ਹੋਣਾ ਚਾਹੁੰਦੇ ਨੇ ਉਹ ਅਜਿਹੀ ਅਜ਼ਮਾਇਸ਼ ਤੇ ਫੰਦੇ ਤੇ ਬਹੁਤ ਸਾਰੀਆਂ ਬੇਹੂਦਾ ਤੇ ਨੁਕਸਾਨ ਦੇਣ ਵਾਲੀਆਂ ਖਾਹਿਸ਼ਾਂ ਵਿੱਚ ਫਸਦੇ ਨੇ, ਜਿਹੜੀਆਂ ਬੰਦੇ ਨੂੰ ਤਬਾਹੀ ਤੇ ਹਲਾਕਤ ਦੇ ਦਰਿਆ ਵਿੱਚ ਗਰਕ ਕਰ ਦਿੰਦੀਆਂ ਨੇ। ਕਿਉਂ ਜੇ ਜ਼ਰ ਦੀ ਯਾਰੀ ਹਰ ਤਰ੍ਹਾਂ ਦੀ ਬੁਰਾਈ ਦੀ ਇੱਕ ਜੜ ਹੈ, ਜਿਹਦੀ ਤਾਂਘ ਵਿੱਚ ਕਈਆਂ ਨੇ ਗੁੰਮਰਾਹ ਹੋ ਕੇ ਆਪਣੇ ਦਿਲਾਂ ਨੂੰ ਵੱਖਰੇ ਵੱਖਰੇ ਦੁੱਖਾਂ ਵਿੱਚ ਛਲਣੀ ਕਰ ਲਿਆ। ਪਰ ਐ ਰੱਬ ਦੇ ਬੰਦੇ, ਤੂੰ ਇਹਨਾਂ ਗੱਲਾਂ ਤੋਂ ਨੱਸ ਤੇ ਰਾਸਤਬਾਜ਼ੀ, ਦੀਨਦਾਰੀ, ਈਮਾਨ, ਪਿਆਰ, ਸਬਰ ਤੇ ਹਲੀਮੀ ਦਾ ਤਾਲਬ ਹੋ। ਦਰਸੀਵਾਜ਼ ਬਾਈਬਲ ਵਿੱਚੋਂ ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ। ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਤੂੰ ਚੋਰੀ ਨਾ ਕਰ। ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ। ਤੂੰ ਆਪਣੇ ਗੁਆਂਢੀ ਦੀ ਬੁੱਢੀ ਦਾ ਲਾਲਚ ਨਾ ਕਰੀ, ਤੇ ਨਾ ਉਹਦੇ ਗੁਲਾਮ ਦਾ ਤੇ ਨਾ ਉਹਦੀ ਲੌਂਡੀ ਦਾ, ਤੇ ਉਹਦੇ ਢੱਗੇ ਦਾ ਤੇ ਉਹਦੇ ਖੋਤੇ ਦਾ, ਤੇ ਨਾ ਆਪਣੇ ਗੁਆਂਢੀ ਦੀ ਕਿਸੇ ਹੋਰ ਸ਼ੈ ਦਾ ਲਾਲਚ ਕਰੀ। ਅਮਸਾਲ। ਜਿਹਦਾ ਭਰੋਸਾ ਖੁਦਾਵੰਦ ਉੱਤੇ ਹੈ ਉਹ ਫਰਬਾ ਕੀਤਾ ਜਾਵੇਗਾ। ਜ਼ਬੂਰ। ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਤੇ ਆਪਣੇ ਮਾਲ ਦੀ ਕਸਰਤ ਉੱਤੇ ਫਖਰ ਕਰਦੇ ਨੇ, ਉਹਨਾਂ ਵਿੱਚੋਂ ਕੋਈ ਕਿਸੇ ਤਰ੍ਹਾਂ ਦਾ ਆਪਣੇ ਭਰਾ ਦਾ ਫਿਦਿਆ ਨਹੀਂ ਦੇ ਸਕਦਾ, ਨਾ ਰੱਬ ਨੂੰ ਉਹਦਾ ਮੁਆਵਜ਼ਾ ਦੇ ਸਕਦਾ ਹੈ। ਯਰਮੀਆ। ਖੁਦਾਵੰਦ ਇੰਜ ਆਖਦਾ ਹੈ ਵੀ ਮਲਾਊਨ ਹੈ ਉਹ ਬੰਦਾ ਜਿਹੜਾ ਇਨਸਾਨ ਉੱਤੇ ਭਰੋਸਾ ਕਰਦਾ ਤੇ ਬਸ਼ਰ ਨੂੰ ਆਪਣੀ ਬਾਂਹ ਸਮਝਦਾ ਹੈ, ਤੇ ਜਿਹਦਾ ਦਿਲ ਖੁਦਾਵੰਦ ਵੱਲੋਂ ਬਰਗਿਸ਼ਤਾ ਹੋ ਜਾਂਦਾ ਹੈ। ਕਿਉਂ ਜੇ ਉਹ ਰਤਵਾਂ ਵਾਂਗਰ ਹੋਵੇਗਾ ਜਿਹੜਾ ਬੀਆਬਾਨ ਵਿੱਚ ਤੇ ਕਦੀ ਭਲਾਈ ਨਾ ਵੇਖੇਗਾ, ਬਲਕਿ ਬੀਆਬਾਨ ਦੀਆਂ ਪਾਣੀ ਤੋਂ ਬਗੈਰ ਥਾਵਾਂ ਵਿੱਚ ਤੇ ਗੈਰ ਆਬਾਦ ਧਰਤੀ ਵਿੱਚ ਰਵੇਗਾ। ਧੰਨ ਹੈ ਉਹ ਬੰਦਾ ਜਿਹੜਾ ਖੁਦਾਵੰਦ ਉੱਤੇ ਭਰੋਸਾ ਕਰਦਾ ਹੈ ਤੇ ਜਿਹਦੀ ਆਸ ਦੀ ਥਾਂ ਖੁਦਾਵੰਦ ਹੈ। ਕਿਉਂ ਜੇ ਉਹ ਉਸ ਰੁੱਖ ਵਾਂਗਰ ਹੈ ਜਿਹੜਾ ਪਾਣੀ ਵਿੱਚ ਲਾਇਆ ਜਾਵੇ ਤੇ ਆਪਣੀ ਜੜ ਦਰਿਆ ਵੱਲ ਵਧਾਵੇ, ਤੇ ਜਦ ਗਰਮੀ ਆਵੇ ਤੇ ਉਹਨੂੰ ਕੁਝ ਖਤਰਾ ਨਾ ਹੋਵੇ, ਬਲਕਿ ਉਹਦੇ ਪੱਤਰ ਹਰੇ ਰਹਿਣ ਤੇ ਖੁਸ਼ਕਸਾਲੀ ਦਾ ਉਹਨੂੰ ਕੋਈ ਡਰ ਨਾ ਹੋਵੇ, ਤੇ ਫਲ ਲਿਆਉਣ ਤੋਂ ਬਾਜ਼ ਨਾ ਰਵੇ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਬੈਠ ਗਿਆ, ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ ਜਿੱਥੇ ਕੀੜਾ ਤੇ ਜੰਗਾਲ ਖਰਾਬ ਕਰਦਾ ਏ ਤੇ ਜਿੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ ਜਿੱਥੇ ਨਾ ਕੀੜਾ ਖਰਾਬ ਕਰਦਾ ਨਾ ਜੰਗਾਲ, ਤੇ ਨਾ ਉੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ। ਕਿਉਂ ਜੇ ਜਿੱਥੇ ਤੇਰਾ ਮਾਲ ਏ ਉੱਥੇ ਤੇਰਾ ਦਿਲ ਵੀ ਲੱਗਿਆ ਰਹੇਗਾ। ਬਦਨ ਦਾ ਚਿਰਾਗ ਆਖੇ
ਇਸ ਲਈ ਜੇ ਤੇਰੀ ਅੱਖ ਠੀਕ ਹੈ ਤੇ ਤੇਰਾ ਸਾਰਾ ਬਦਨ ਰੋਸ਼ਨ ਹੋਵੇਗਾ, ਤੇ ਜੇ ਤੇਰੀ ਅੱਖ ਖਰਾਬ ਹੋਵੇ ਤੇ ਬਦਨ ਹਨੇਰ ਹੋਵੇਗਾ। ਇਸ ਲਈ ਉਹ ਲੋ ਜਿਹੜੀ ਤੇਰੇ ਅੰਦਰ ਏ ਹਨੇਰ ਹੋਵੇ ਤੇ ਹਨੇਰਾ ਕਿੰਨਾ ਵੱਡਾ ਹੋਵੇਗਾ। ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂ ਜੇ ਜਾਂ ਤੇ ਇੱਕ ਨਾਲ ਵੈਰ ਰੱਖੇਗਾ ਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਹੇਗਾ ਤੇ ਦੂਜੇ ਨੂੰ ਨਾਚੀਜ਼ ਸਮਝੇਗਾ। ਤੁਸੀਂ ਰੱਬ ਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਲੂਕਾ। ਉਹਨੇ ਉਹਨਾਂ ਨੂੰ ਇਹ ਤਮਸੀਲ ਆਖੀ। ਉਹਨੇ ਆਖਿਆ, ਕਿਸੇ ਬੰਦੇ ਦੇ ਦੋ ਪੁੱਤਰ ਸੀ। ਉਹਨਾਂ ਵਿੱਚੋਂ ਨਿੱਕੇ ਨੇ ਪਿਓ ਨੂੰ ਆਖਿਆ, ਐ ਬਾਪ, ਮਾਲ ਦਾ ਜਿਹੜਾ ਹਿੱਸਾ ਮੇਰਾ ਬਣਦਾ ਏ ਮੈਨੂੰ ਦੇ ਦੇ। ਉਹਨੇ ਆਪਣਾ ਮਾਲ ਮਤਾ ਉਹਨਾਂ ਨੂੰ ਵੰਡ ਦਿੱਤਾ। ਤੇ ਬਹੁਤ ਦਿਨ ਨਾ ਲੰਘੇ ਸੀ ਭਈ ਨਿੱਕਾ ਪੁੱਤਰ ਆਪਣਾ ਸਭ ਕੁਝ ਜਮ੍ਹਾਂ ਕਰਕੇ ਦੂਰ ਦਰਾਜ਼ ਮੁਲਕ ਨੂੰ ਰਵਾਨਾ ਹੋਇਆ ਤੇ ਉੱਥੇ ਆਪਣਾ ਮਾਲ ਬਦਚਲਣੀ ਵਿੱਚ ਉਡਾ ਦਿੱਤਾ। ਤੇ ਜਦੋਂ ਸਾਰਾ ਕੁਝ ਖਰਚ ਕਰ ਬੈਠਾ ਤੇ ਉਸ ਮੁਲਕ ਵਿੱਚ ਸਖਤ ਕਾਲ ਪਿਆ ਤੇ ਉਹ ਮੁਹਤਾਜ ਹੋਣ ਲੱਗਿਆ। ਫਿਰ ਉਸ ਮੁਲਕ ਦੇ ਇੱਕ ਵਾਸੀ ਦੇ ਕੋਲ ਟੁਰ ਗਿਆ। ਉਹਨੇ ਉਹਨੂੰ ਆਪਣੀਆਂ ਪੈਲੀਆਂ ਵਿੱਚ ਸੂਰ ਚਾਰਨ ਘੱਲਿਆ ਤੇ ਉਹਨੂੰ ਤਾਂਘ ਸੀ ਵੀ ਜਿਹੜੀਆਂ ਫਲੀਆਂ ਸੂਰ ਖਾਂਦੇ ਸੀ ਉਹਨਾਂ ਨਾਲ ਹੀ ਆਪਣਾ ਢਿੱਡ ਭਰੇ, ਪਰ ਕੋਈ ਨਹੀਂ ਸੀ ਦਿੰਦਾ। ਫਿਰ ਉਹਨੇ ਹੋਸ਼ ਫੜ ਕੇ ਆਖਿਆ, ਮੇਰੇ ਪਿਓ ਦੇ ਬਹੁਤ ਸਾਰੇ ਮਜ਼ਦੂਰਾਂ ਨੂੰ ਖੁੱਲੀ ਰੋਟੀ ਮਿਲਦੀ ਏ ਤੇ ਮੈਂ ਇੱਥੇ ਭੁੱਖਾ ਮਰ ਰਿਹਾ ਵਾਂ। ਮੈਂ ਉੱਠ ਕੇ ਆਪਣੇ ਪਿਓ ਦੇ ਕੋਲ ਜਾਵਾਂਗਾ ਤੇ ਉਹਨੂੰ ਆਖਾਂਗਾ, ਐ ਬਾਪ, ਮੈਂ ਅਸਮਾਨ ਦਾ ਤੇ ਤੇਰੀ ਨਜ਼ਰ ਵਿੱਚ ਪਾਪੀ ਆਂ। ਹੁਣ ਇਸ ਕਾਬਲ ਨਹੀਂ ਆ ਵੀ ਫਿਰ ਤੇਰਾ ਪੁੱਤਰ ਰਖਵਾਵਾਂ। ਮੈਨੂੰ ਆਪਣੇ ਮਜ਼ਦੂਰਾਂ ਵਾਂਗਰ ਰੱਖ ਲੈ। ਤੇ ਉਹ ਉੱਠ ਕੇ ਆਪਣੇ ਪਿਓ ਦੇ ਕੋਲ ਗਿਆ। ਉਹ ਹਲੇ ਦੂਰ ਹੀ ਸੀ ਭਈ ਉਹਨੂੰ ਵੇਖ ਕੇ ਉਹਦੇ ਪਿਓ ਨੂੰ ਤਰਸ ਆਇਆ ਤੇ ਦੌੜ ਕੇ ਉਹਨੂੰ ਸੀਨੇ ਲਾਇਆ ਤੇ ਚੁੰਮਿਆ। ਪੁੱਤਰ ਨੇ ਉਹਨੂੰ ਆਖਿਆ, ਐ ਬਾਪ, ਮੈਂ ਅਸਮਾਨ ਦਾ ਤੇ ਤੇਰੀ ਨਜ਼ਰ ਵਿੱਚ ਪਾਪੀ ਆਂ। ਹੁਣ ਇਸ ਕਾਬਲ ਨਹੀਂ ਰਿਹਾ ਭਈ ਤੇਰਾ ਪੁੱਤਰ ਰਖਵਾਵਾਂ। ਪਿਓ ਨੇ ਆਪਣੇ ਨੌਕਰਾਂ ਨੂੰ ਆਖਿਆ, ਵਧੀਆ ਤੋਂ ਵਧੀਆ ਕੱਪੜੇ ਛੇਤੀ ਨਾਲ ਕੱਢ ਕੇ ਉਹਨੂੰ ਪਾਓ ਤੇ ਉਹਦੇ ਹੱਥ ਵਿੱਚ ਛਾਪ ਤੇ ਪੈਰਾਂ ਵਿੱਚ ਜੁੱਤੀ ਪਾਓ ਤੇ ਪਲੇ ਹੋਏ ਲੇਲੇ ਨੂੰ ਲਿਆ ਕੇ ਹਲਾਲ ਕਰੋ, ਤਾਂ ਜੋ ਅਸੀਂ ਖਾਈਏ ਤੇ ਖੁਸ਼ੀ ਕਰੀਏ। ਕਿਉਂ ਜੇ ਮੇਰਾ ਇਹ ਪੁੱਤਰ ਮੁਰਦਾ ਸੀ, ਹੁਣ ਜ਼ਿੰਦਾ ਹੋਇਆ ਹੈ, ਗਵਾਚ ਗਿਆ ਸੀ, ਹੁਣ ਮਿਲਿਆ ਹੈ। ਲੂਕਾ। ਜਦ ਯਿਸੂ ਪਰਤ ਕੇ ਆ ਰਿਹਾ ਸੀ ਤੇ ਲੋਕੀ ਉਹਨੂੰ ਖੁਸ਼ੀ ਦੇ ਨਾਲ ਮਿਲੇ, ਕਿਉਂ ਜੇ ਸਾਰੇ ਉਹਦੀ ਰਾਹ ਵੇਖਦੇ ਸੀ। ਤੇ ਇੱਕ ਬੁੱਢੀ ਨੇ ਜਿਹਦੇ 12 ਵਰ੍ਹਿਆਂ ਤੋਂ ਲਹੂ ਵਗਦਾ ਸੀ ਤੇ ਆਪਣਾ ਸਾਰਾ ਮਾਲ ਹਕੀਮਾਂ ਉੱਤੇ ਖਰਚ ਕਰ ਬੈਠੀ ਸੀ ਤੇ ਕਿਸੇ ਦੇ ਹੱਥੋਂ ਠੀਕ ਨਾ ਹੋ ਸਕੀ ਸੀ, ਉਹਦੇ ਮਗਰ ਆ ਕੇ ਉਹਦੀ ਪੋਸ਼ਾਕ ਦਾ ਕੰਡਾ ਛੁਇਆ ਤੇ ਉਸੇ ਵੇਲੇ ਉਹਦਾ ਲਹੂ ਵਗਣਾ ਬੰਦ ਹੋ ਗਿਆ। ਇਹਦੇ ਉੱਤੇ ਯਿਸੂ ਨੇ ਆਖਿਆ, ਉਹ ਕੌਣ ਹੈ ਜਿਹਨੇ ਮੈਨੂੰ ਛੁਇਆ? ਜਦ ਸਾਰੇ ਇਨਕਾਰ ਕਰਨ ਲੱਗੇ ਤੇ ਪਤਰਸ ਤੇ ਉਹਦੇ ਸਾਥੀਆਂ ਨੇ ਆਖਿਆ, ਭਈ ਐ ਸਾਹਬ, ਲੋਕੀ ਤੈਨੂੰ ਦਬਾਉਂਦੇ ਨੇ ਤੇ ਤੇਰੇ ਉੱਤੇ ਡਿੱਗਦੇ ਫਿਰਦੇ ਨੇ। ਪਰ ਯਿਸੂ ਨੇ ਆਖਿਆ, ਕਿਸੇ ਨੇ ਮੈਨੂੰ ਛੂਇਆ ਤਾਂ ਹੈ, ਕਿਉਂ ਜੇ ਮੈਨੂੰ ਪਤਾ ਚੱਲਿਆ ਹੈ ਭਈ ਮੇਰੇ ਵਿੱਚੋਂ ਕੂਵਤ ਨਿਕਲੀ ਏ। ਜਦ ਉਸ ਬੁੱਢੀ ਨੇ ਵੇਖਿਆ ਭਈ ਉਹ ਲੁਕ ਨਹੀਂ ਸਕਦੀ ਤੇ ਕੰਬਦੀ ਹੋਈ ਤੇ ਉਹਦੇ ਅੱਗੇ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਭਈ ਮੈਂ ਕਿਉਂ ਤੈਨੂੰ ਛੂਇਆ ਤੇ ਕਿਵੇਂ ਉਸੇ ਵੇਲੇ ਸ਼ਿਫਾ ਪਾ ਰਹੀ ਏ। ਉਹਨੇ ਉਹਨੂੰ ਆਖਿਆ, ਧੀਏ, ਤੇਰੇ ਈਮਾਨ ਨੇ ਤੈਨੂੰ ਠੀਕ ਕੀਤਾ ਏ, ਸਲਾਮਤੀ ਨਾਲ ਟੁਰ ਜਾ। ਯਸਾਇਆ। ਜਿਹਦਾ ਦਿਲ ਕਾਇਮ ਏ ਤੂੰ ਉਹਨੂੰ ਸਲਾਮਤ ਰੱਖੇਗਾ, ਕਿਉਂ ਜੇ ਉਹਦਾ ਤਵੱਕਲ ਤੇਰੇ ਉੱਤੇ ਹੈ। ਹੁਣ ਤੀਕਰ ਖੁਦਾਵੰਦ ਉੱਤੇ ਇਤਮਾਦ ਰੱਖੋ, ਕਿਉਂ ਜੇ ਖੁਦਾਵੰਦ ਯਹੋਵਾ ਹਮੇਸ਼ਾ ਦੀ ਚੱਟਾਨ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕੋਈ ਨੁਕਸਾਨ ਨਹੀਂ ਹੋਇਆ ਤੇ ਸਭ ਜਿੱਤਿਆ ਗਿਆ ਏ, ਇਹਦੇ ਠੀਕ ਅੰਦਾਜ਼ੇ ਦੇ ਮੁਤਾਬਕ ਜਿਹੜਾ ਅਸਲੀ ਏ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਬਣਾਉਂਦਾ ਏ ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਉਹ ਜਿਹੜੇ ਉਹਦੇ ਉੱਤੇ ਯਕੀਨ ਰੱਖਦੇ ਨੇ ਕਦਮ ਬਕਦਮ ਇਹ ਜਾਣਨਗੇ ਭਈ ਰੱਬ ਸਾਡੀ ਪਨਾਹ ਤੇ ਤਾਕਤ ਏ, ਮੁਸੀਬਤ ਵਿੱਚ ਮੁਸਤਈਦ ਮਦਦਗਾਰ। ਮਾਦਾ ਤੇ ਇਹਦੇ ਪਾਪ, ਮੌਤ ਤੇ ਬਿਮਾਰੀ ਵਾਲੇ ਦਾਅਵੇ ਰੱਬ ਦੇ ਖਿਲਾਫ ਨੇ ਤੇ ਉਹਦੇ ਉੱਤੋਂ ਜਾਰੀ ਨਹੀਂ ਹੋ ਸਕਦੇ। ਜਿਸਮਾਨੀ ਹਿੱਸਾ ਰੱਬ ਤੇ ਰੂਹਾਨੀ ਸੱਚਾਈ ਤੋਂ ਵਾਕਿਫ ਨਹੀਂ ਹੋ ਸਕਦੀਆਂ। ਇਨਸਾਨੀ ਅਕੀਦੇ ਨੇ ਬਹੁਤ ਸਾਰੀਆਂ ਇਜਾਦਾਂ ਦਰਿਆਫਤ ਕੀਤੀਆਂ ਨੇ, ਪਰ ਉਹਨਾਂ ਵਿੱਚੋਂ ਕੋਈ ਇੱਕ ਵੀ ਇਲਾਹੀ ਅਸੂਲ ਦੇ ਬਗੈਰ ਇਲਾਹੀ ਸਾਇੰਸ ਦੇ ਹੋਣ ਵਾਲੇ ਮਸਲੇ ਨੂੰ ਹੱਲ ਨਹੀਂ ਕਰ ਸਕਦੀ। ਮਾਦੀ ਕਿਆਸ ਦੀਆਂ ਤਫਰੀਕਾਂ ਸਾਇੰਸੀ ਨਹੀਂ, ਕਿਉਂ ਜੇ ਉਹ ਇਲਾਹੀ ਕਾਨੂੰਨ ਉੱਤੇ ਨਿਉ ਨਹੀਂ ਰੱਖਦੀਆਂ। ਇਲਾਹੀ ਸਾਇੰਸ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਬਦਲ ਦਿੰਦੀ ਏ
ਤੇ ਇੰਜ ਗਲਤੀ ਦੀਆਂ ਨੀਆਂ ਨੂੰ ਤੋੜ ਦਿੰਦੀ ਏ। ਇਸ ਲਈ ਸਾਇੰਸ ਤੇ ਹਿੱਸਾਂ ਵਿੱਚ ਵੈਰ ਤੇ ਹਿੱਸਾਂ ਦੀ ਗਲਤੀਆਂ ਪਾਰੋਂ ਕਾਮਲ ਸਮਝ ਨੂੰ ਹਾਸਲ ਕਰਨ ਦੇ ਨਾਮੁਮਕਿਨਾਤ ਨੂੰ ਮੁਕਾ ਦਿੰਦੇ ਨੇ। ਬਟੂਆ ਮਾਦੇ ਯਾਨੀ ਗਲਤੀ ਵਿੱਚ ਆਪਣਾ ਖਜ਼ਾਨਾ ਇਕੱਠਾ ਕਰਨਾ। ਪਹਿਲੀ ਬੁੱਤਪ੍ਰਸਤੀ ਮਾਦੇ ਉੱਤੇ ਯਕੀਨ ਸੀ। ਸਕੂਲਾਂ ਨੇ ਖੁਦਾਈ ਉੱਤੇ ਈਮਾਨ ਦੀ ਬਜਾਏ ਮਨਸ਼ੀਅਤ ਦੇ ਫੈਸ਼ਨ ਉੱਤੇ ਈਮਾਨ ਨੂੰ ਵਧਾਇਆ ਹੈ। ਮਾਦੇ ਦੇ ਆਪਣੇ ਹੀ ਮੁਖਾਲਫ ਨੂੰ ਤਬਾਹ ਕਰਨ ਦਾ ਯਕੀਨ ਕਰਦਿਆਂ ਹੋਏ ਸਿਹਤ ਤੇ ਹਮਾਂਗੀ ਨੂੰ ਕੁਰਬਾਨ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਦੇ ਨਿਜ਼ਾਮ ਰੂਹਾਨੀ ਕੂਵਤ ਦੀ ਵਹਦਤ ਤੋਂ ਖਾਲੀ ਹੁੰਦੇ ਨੇ, ਜਿਹਦੇ ਪਾਰੋਂ ਮਾਦੀ ਸੋਚ ਸਾਇੰਸ ਦੀ ਗੁਲਾਮ ਬਣਾਈ ਜਾਂਦੀ ਏ ਤੇ ਮਜ਼ਹਬ ਮਸੀਹ ਵਾਂਗਰ ਬਣ ਜਾਂਦਾ ਹੈ। ਮਾਦੀ ਦੁਆ ਰੱਬ ਦੀ ਤਾਕਤ ਦੀ ਥਾਂ ਮਨਸ਼ੀਅਤ ਨਾਲ ਬਦਲ ਦਿੰਦੀ ਏ। ਇੱਥੇ ਤੀਕਰ ਪਈ ਇਨਸਾਨੀ ਤਾਕਤ ਨਾਲ ਵੀ, ਤਾਂ ਜੋ ਬਦਨ ਨੂੰ ਠੀਕ ਕਰ ਸਕੇ। ਉਹ ਫਲਸਫਿਆਨਾ ਨਿਜ਼ਾਮ ਜਿਹੜਾ ਮੁਕਤੀ ਲਈ ਇਲਾਹੀ ਅਸੂਲ ਯਸੂ ਉੱਤੇ ਇਨਸਾਨ ਦੇ ਤੌਰ ਤੇ ਜਿਹੜਾ ਰੱਬ ਦਾ ਸ਼ਿਫਾ ਦੇਣ ਵਾਲਾ ਨੁਮਾਇੰਦਾ ਏ ਤੇ ਉਹਦੀ ਸਾਇੰਸ ਦੀ ਬਜਾਏ ਕਿਸੇ ਬੰਦੇ ਉੱਤੇ ਅਮਲ ਕਰਦਾ ਏ, ਉਹ ਚੁੱਪ ਕਰਾ ਦਿੱਤਾ ਗਿਆ ਏ। ਕਿਉਂ ਜੇ ਸੱਚਾਈ ਉਹਨਾਂ ਦੀ ਫਰਜ਼ੀ ਤਾਕਤ ਦੀ ਮਾਦੀ ਦੁਆ ਨੂੰ ਵੰਡਦੀ ਤੇ ਰੂਹ ਨੂੰ ਬਾਲਾਦਸਤੀ ਦੇ ਕੱਪੜੇ ਪਾਉਂਦੀ ਏ। ਜਦ ਕ੍ਰਿਸਚਨ ਸਾਇੰਸ ਵੱਲ ਉਹਦੇ ਮੰਨਣ ਵਾਲਿਆਂ ਵੱਲੋਂ ਮਲਕੀਅਤ, ਫਾਇਦੇ ਤੇ ਮੁਨਜ਼ਮ ਤਿੱਬੀ ਪੜ੍ਹਾਈ ਦੇ ਸਿਲਸਿਲੇ ਲਈ ਧਿਆਨ ਕੀਤਾ ਜਾਂਦਾ ਹੈ ਤੇ ਉਹ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰਦੀ ਏ ਭਈ ਆਮ ਹਾਲਤਾਂ ਵਿੱਚ ਬਦਨੀ ਵਸੀਲਿਆਂ ਦੇ ਅਕੀਦੇ ਵਿੱਚ ਪਨਾਹ ਲੈਣਾ ਉਹਨਾਂ ਲੋਕਾਂ ਨੂੰ ਰੋਕਣ ਦੀ ਵਜ੍ਹਾ ਬਣਦਾ ਏ ਜਿਹੜੇ ਅਜਿਹਾ ਸਮਝੌਤਾ ਕਰ ਲੈਂਦੇ ਨੇ ਜਿਹੜਾ ਕਾਦਰ ਮੁਤਲਕ ਸਿਆਣ ਉੱਤੇ ਭਰੋਸਾ ਇਤਮਾਦ ਨਾਲ ਪੈਦਾ ਹੁੰਦਾ ਹੈ ਭਈ ਉਹ ਹੀ ਸਾਰੀ ਤਾਕਤ ਦੀ ਮਲਕੀਅਤ ਰੱਖਦਾ ਹੈ। ਜੇ ਸਾਨੂੰ ਮਾਦੇ ਉੱਤੇ ਇਤਮਾਦ ਏ ਤੇ ਰੂਹ ਉੱਤੇ ਸਾਨੂੰ ਅਦਮ ਇਤਮਾਦ ਏ। ਰੱਬ ਨੇ ਰੂਹਾਨੀ ਕਾਨੂੰਨ ਨੂੰ ਮੁਕਾਉਣ ਲਈ ਮਾਦੀ ਕਾਨੂੰਨ ਨੂੰ ਕਦੀ ਮੁਕਰਰ ਨਹੀਂ ਕੀਤਾ। ਜੇ ਕੋਈ ਅਜਿਹਾ ਮਾਦੀ ਕਾਨੂੰਨ ਹੈ ਸੀ ਤੇ ਉਹ ਰੂਹ ਯਾਨੀ ਰੱਬ ਦੀ ਬਾਲਾਦਸਤੀ ਦੇ ਖਿਲਾਫ ਤੇ ਖਾਲਕ ਦੀ ਹਕਮਤ ਉੱਤੇ ਇਤਰਾਜ਼ ਕਰਨ ਵਾਲਾ ਸੀ। ਯਿਸੂ ਮਾਦੀ ਕਾਨੂੰਨਾਂ ਦੀ ਸਿੱਧੀ ਮੁਖਾਲਫਤ ਵਿੱਚ ਪਾਣੀ ਉੱਤੇ ਟੁਰਿਆ, ਜੱਥੇ ਨੂੰ ਰੋਟੀ ਖਵਾਈ, ਬਿਮਾਰ ਨੂੰ ਸ਼ਿਫਾ ਦਿੱਤੀ ਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਉਹਦੇ ਕੰਮ ਮਾਦੀ ਹਿੱਸ ਜਾਂ ਕਾਨੂੰਨ ਦੇ ਝੂਠੇ ਦਾਅਵਿਆਂ ਉੱਤੇ ਹਾਵੀ ਹੁੰਦਿਆਂ ਹੋਏ ਸਾਇੰਸ ਦਾ ਇਜ਼ਹਾਰ ਸੀ। ਸਾਇੰਸ ਵਿਖਾਉਂਦੀ ਏ ਭਈ ਮਾਦਾ ਫਾਨੀ ਮਸ਼ਵਰਿਆਂ ਤੇ ਅਕੀਦਿਆਂ ਦੇ ਨਾਲ ਮੁਤਸਾਦਮ ਹੁੰਦਿਆਂ ਹੋਏ ਹਰ ਦੌਰ ਵਿੱਚ ਗਲਤੀ ਦੇ ਅਸਰਾਂ ਨੂੰ ਖਾਰਜ ਕਰਦੀ ਏ। ਪਰ ਜਦੋਂ ਫੌਰੀ ਤੇ ਮੁਸਤਕਿਲ ਬੁਨਿਆਦਾਂ ਉੱਤੇ ਇਹਦੀ ਮੁਖਾਲਫਤ ਕ੍ਰਿਸਚਨ ਸਾਇੰਸ ਵੱਲੋਂ ਹੁੰਦੀ ਏ ਤੇ ਫਾਨੀ ਸਿਆਣ ਦਾ ਮਾਹੌਲ ਇਖਲਾਕ ਤੇ ਮੌਤ ਲਈ ਤਬਾਹਕੁਨ ਨਹੀਂ ਹੋ ਸਕਦਾ। ਇਸ ਜ਼ਹਿਨੀ ਗਲਾਜ਼ਤ ਲਈ ਸੱਚਾਈ ਤੇ ਮੁਹੱਬਤ ਜ਼ਹਿਰ ਮਾਰਨੇ ਤੇ ਇੰਜੀ ਵਜੂਦੀਅਤ ਨੂੰ ਤਕਵੀਅਤ ਦਿੰਦੇ ਤੇ ਬਰਕਰਾਰ ਰੱਖਦੇ ਨੇ। ਪੰਜਾਂ ਹਿੱਸਾਂ ਤੋਂ ਹਾਸਲ ਹੋਣ ਵਾਲਾ ਗੈਰ ਜ਼ਰੂਰੀ ਇਲਮ ਬਸ ਆਰਜ਼ੀ ਫਾਨੀ ਸਿਆਣ ਦਾ ਨਜ਼ਰੀਆ ਫਹਿਮ ਦਾ ਨਤੀਜਾ ਹੈ, ਨਾ ਕਿ ਰੂਹ ਜਾਣ ਦਾ, ਤੇ ਇਹ ਉਸ ਸਭ ਦੀ ਨਿਸ਼ਾਨੀ ਪੇਸ਼ ਕਰਦਾ ਹੈ ਜੋ ਕੁਝ ਬਦ ਤੇ ਜ਼ਵਾਲ ਪਜ਼ੀਰ ਏ। ਗਲਤੀ ਕਰਨ ਵਾਲੀ ਇਨਸਾਨੀ ਸਿਆਣ ਆਪਣੇ ਆਪ ਵਿੱਚ ਗੈਰ ਹਮਾਹੰਗ ਏ। ਇਹਦੇ ਤੋਂ ਹੀ ਗੈਰ ਹਮਾਹੰਗ ਬਦਨ ਪੈਦਾ ਹੁੰਦਾ ਏ। ਬਿਮਾਰੀ ਵਿੱਚ ਰੱਬ ਨੂੰ ਨਿੱਕਾ ਮੁਸਤਾਮਲ ਸਮਝਣਾ ਇੱਕ ਗਲਤੀ ਏ। ਬਦਨੀ ਮੁਸੀਬਤਾਂ ਦੇ ਦੌਰਾਨ ਉਹਨੂੰ ਇੱਕ ਪਾਸੇ ਕਰਨ ਤੇ ਉਹਨੂੰ ਮੰਨਣ ਦੇ ਵੇਲੇ ਦੀ ਉਡੀਕ ਕਰਨ ਦੀ ਬਜਾਏ ਸਾਨੂੰ ਸਿੱਖਣਾ ਚਾਹੀਦਾ ਹੈ ਭਈ ਉਹ ਬਿਮਾਰੀ ਵਿੱਚ ਸਭ ਕੁਝ ਕਰ ਸਕਦਾ ਹੈ ਜਿਵੇਂ ਸਿਹਤ ਵਿੱਚ ਕਰ ਸਕਦਾ ਹੈ। ਉਸ ਦੌਲਤ, ਮਸ਼ਹੂਰੀ ਤੇ ਮਾਸ਼ਰਤੀ ਤਨਜ਼ੀਮ ਨੂੰ ਦੂਰ ਕਰ ਦਈਏ ਜਿਨ੍ਹਾਂ ਦਾ ਰੱਬ ਦੀ ਤਕੜੀ ਵਿੱਚ ਕੱਖ ਜਿੰਨਾ ਵੀ ਭਾਰ ਨਹੀਂ ਏ, ਤੇ ਫਿਰ ਸਾਨੂੰ ਅਸੂਲ ਦੇ ਖੁੱਲ੍ਹੇ ਖਿਆਲ ਮਿਲਦੇ ਨੇ। ਗਰੋਹਬੰਦੀ ਨੂੰ ਤੋੜੋ, ਦੌਲਤ ਨੂੰ ਇਮਾਨਦਾਰੀ ਨਾਲ ਪੱਧਰਾ ਕਰੋ, ਕਾਬਲੀਅਤ ਨੂੰ ਅਕਲ ਨਾਲ ਅਜ਼ਮਾਓ ਤੇ ਸਾਨੂੰ ਇਨਸਾਨਾਂ ਦੇ ਚੰਗੇ ਖਿਆਲ ਮਿਲਦੇ ਨੇ। ਉਹਨੂੰ ਸਾਰੇ ਨੂੰ ਜੋ ਬੇਖਤਾ ਤੇ ਹਮੇਸ਼ਾ ਦੀ ਸਿਆਣ ਦੇ ਉਲਟ ਏ, ਇਹ ਸਿਆਣ ਆਖਦੀ ਏ ਤੁਸੀਂ ਜ਼ਰੂਰ ਮਰੋਗੇ, ਤੇ ਦੂਜੀ ਥਾਂ ਤੇ ਕਲਾਮ ਆਖਦਾ ਏ ਭਈ ਮਿੱਟੀ ਮਿੱਟੀ ਵਿੱਚ ਟੁਰ ਜਾਂਦੀ ਏ। ਗੈਰ ਜ਼ਹਿਨੀ ਆਪਣੀ ਹੀ ਗੈਰ ਅਸਲੀਅਤ ਵਿੱਚ ਮੁੜ ਜਾਂਦਾ ਏ। ਮਾਦਾ ਸਿਆਣ ਕਦੀ ਪੈਦਾ ਨਹੀਂ ਕਰਦਾ, ਲਾਫਾਨੀ ਫਾਨੀ ਨੂੰ ਕਦੀ ਪੈਦਾ ਨਹੀਂ ਕਰਦਾ। ਚੰਗਿਆਈ ਦਾ ਨਤੀਜਾ ਬਦੀ ਵਿੱਚ ਨਹੀਂ ਹੋ ਸਕਦਾ, ਕਿਉਂ ਜੇ ਰੱਬ ਆਪ ਚੰਗਾ ਤੇ ਰੂਹ ਏ, ਇਸ ਲਈ ਚੰਗਿਆਈ ਤੇ ਰੂਹਾਨੀਅਤ ਲਾਫਾਨੀ ਹੋਣਗੇ। ਇਹਨਾਂ ਦੇ ਉਲਟ ਬਦੀ ਤੇ ਮਾਦਾ ਫਾਨੀ ਗਲਤੀ ਨੇ ਤੇ ਗਲਤੀ ਦਾ ਕੋਈ ਖਾਲਕ ਨਹੀਂ ਏ। ਜੇ ਚੰਗਿਆਈ ਤੇ ਰੂਹਾਨੀਅਤ ਅਸਲੀ ਨੇ ਤੇ ਬਦੀ ਤੇ ਮਾਦੀਅਤ ਗੈਰ ਅਸਲੀ ਨੇ, ਤੇ ਇਹ ਲਾਮਹਿਦੂਦ ਰੱਬ ਯਾਨੀ ਚੰਗਿਆਈ ਤੋਂ ਨਿਕਲੇ ਹੋਏ ਨਹੀਂ ਹੋ ਸਕਦੇ। ਜੇ ਅਸੀਂ ਬਦਨ ਉੱਤੇ ਸਿਆਣ ਦਾ ਇਖਤਿਆਰ ਸਮਝਿਆ ਏ ਤੇ ਸਾਨੂੰ ਮਾਦੀ ਵਸੀਲਿਆਂ ਉੱਤੇ ਈਮਾਨ ਨਹੀਂ ਰੱਖਣਾ ਚਾਹੀਦਾ।
ਜੋ ਕੁਝ ਵੀ ਇਨਸਾਨ ਨੂੰ ਇਲਾਹੀ ਸਿਆਣ ਦੀ ਬਜਾਏ ਦੂਜੀਆਂ ਤਾਕਤਾਂ ਨੂੰ ਮੰਨਣ ਤੇ ਦੂਜੇ ਕਾਨੂੰਨਾਂ ਦੀ ਪਾਸਦਾਰੀ ਕਰਨ ਦੀ ਤਾਲੀਮ ਦਿੰਦਾ ਹੈ, ਉਹ ਮਸੀਹ ਦਾ ਮੁਖਾਲਫ ਹੈ। ਇੱਕ ਜ਼ਹਿਰੀਲੀ ਦਵਾਈ ਜਿਹੜੀ ਨੇਕੀ ਦਾ ਕੰਮ ਕਰਦੀ ਵਿਖਾਲੀ ਦਿੰਦੀ ਏ, ਉਹ ਬਦੀ ਏ, ਕਿਉਂ ਜੇ ਇਹ ਇਨਸਾਨ ਦਾ ਰੱਬ ਕਾਦਰ ਮੁਤਲਕ ਸਿਆਣ ਉੱਤੇ ਇਨਸਾਰ ਚੋਰੀ ਕਰਦੀ ਏ ਤੇ ਈਮਾਨ ਦੇ ਮੁਤਾਬਕ ਇਨਸਾਨੀ ਨਿਜ਼ਾਮ ਨੂੰ ਜ਼ਹਿਰ ਦਿੰਦੀ ਏ। ਜੇ ਤੁਸੀਂ ਇਹ ਸਮਝ ਜਾਓ ਭਈ ਇਹ ਫਾਨੀ ਵਜੂਦ ਆਪ ਇੱਕ ਫਰੇਬ ਏ ਤੇ ਉਹ ਸੁੱਚਾ ਨਹੀਂ ਏ, ਤੇ ਤੁਸੀਂ ਸੂਰਤ ਹਾਲ ਉੱਤੇ ਕਾਬੂ ਪਾ ਲੈਂਦੇ ਹੋ। ਫਾਨੀ ਸਿਆਣ ਲਗਾਤਾਰ ਫਾਨੀ ਜਿਸਮ ਦੀਆਂ ਗਲਤ ਸਲਾਵਾਂ ਦੇ ਨਤੀਜਿਆਂ ਨੂੰ ਜਨਮ ਦਿੰਦੀ ਏ ਤੇ ਉਦੋਂ ਤੀਕਰ ਜਾਰੀ ਰਹਿੰਦਾ ਹੈ ਜਦੋਂ ਤੀਕਰ ਸੱਚਾਈ ਫਾਨੀ ਗਲਤੀ ਨੂੰ ਇਹਦੀਆਂ ਫਰਜ਼ੀ ਤਾਕਤਾਂ ਤੋਂ ਬਰਤਰਫ ਨਹੀਂ ਕਰ ਦਿੰਦਾ, ਜਿਹੜਾ ਫਾਨੀ ਫਰੇਬ ਦੇ ਹੌਲੇ ਜਿਹੇ ਜਾਲੇ ਨੂੰ ਸਾਫ਼ ਕਰ ਦਿੰਦਾ ਹੈ। ਸਾਇੰਸ ਤੋਂ ਮੁਤਹਰਕ ਇਤਮਾਦ ਹੈ ਸੱਚਾਈ ਵਿੱਚ ਲੁਕਿਆ ਹੈ ਵੀ ਸੱਚਾਈ ਅਸਲੀ ਏ ਤੇ ਗਲਤੀ ਗੈਰ ਅਸਲੀ ਏ। ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਹੈ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।